ਭਵਿੱਖ ਦੀ ਰਣਨੀਤੀ ਕੀ ਹੈ? ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਪਲਾਨ ਨੇ? ਕੀ ਸੋਚਿਆ ਹੁਣ ਵੀ ਆਉਣ ਤੋਂ ਬਾਅਦ ਤੁਹਾਡਾ ਜਿਹੜਾ ਮੈਂਟਲ ਲੈਵਲ ਕੀ ਕਹਿੰਦਾ ਤੇ ਕਿਸ ਪਾਸੇ ਵੱਲ ਰੁਖ ਕਰਨਾ? ਨਹੀਂ ਦੇਖੋ, ਮੈਂਟਲ ਲੈਵਲ ਦੀ ਗੱਲ ਨਹੀਂ ਹੈ, ਇਹ ਜਜ਼ਬਾਤੀ ਗੱਲ ਵੀ ਆ ਤੇ ਉਹ ਵੀ ਜ਼ਰੂਰਤ ਆ ਵੀ ਅਸੀਂ ਪੰਜਾਬ ਲਈ ਆਪਾਂ ਤੁਰੇ ਆ, ਆਪਦੇ ਲੋਕਾਂ ਲਈ, ਆਪਦੀ ਮਿੱਟੀ ਲਈ ਤੁਰੇ ਆ। ਤਾਂ ਪੰਜਾਬ ਲਈ ਫਿਰ ਹੁਣ ਗਾਂ ਵੀ ਤੁਰਾਂਗੇ ਹਨਾ। ਆਪਦੇ ਇੱਥੋਂ ਦਾ ਚਾਹੇ ਤੁਸੀਂ ਇਹ ਕਹਿ ਲਓ ਵੀ ਸਾਡਾ ਆਪਦਾ ਕਲਚਰ ਹੋਵੇ, ਵਿਰਸਾ ਹੋਵੇ, ਸਾਡੇ ਫਲਸਫੇ ਹੋਣ, ਸਾਡੇ ਜਿਹੜੇ ਫੈਮਿਲੀ ਇੰਸਟੀਟਿਊਸ਼ਨਸ ਹੋਣ, ਜਿਸ ਤਰ੍ਹਾਂ ਆਪਣੇ ਇੱਥੇ ਸਿਵਲ ਸੁਸਾਇਟੀ ਹੋਵੇ, ਇਹਨਾਂ ਸਾਰਿਆਂ ਦੇ ਲਈ ਜਦੋਜਹਿਦ ਕਰਾਂਗੇ ਤਾਂ ਕਿ ਇਹਨਾਂ ਦੀ ਹੋਂਦ ਬਣੀ ਰਹੇ, ਇਹਨਾਂ ਦੀ ਐਗਜ਼ਿਸਟੈਂਸ ਬਣੀ ਰਹੇ। ਇਹਦੇ 'ਚ ਹੀ ਸਾਡਾ ਪੰਜਾਬ ਵਸਦਾ। ਪੰਜਾਬ ਉਹਨਾਂ ਕੋਠੀਆਂ 'ਚ, ਉਹਨਾਂ ਕਲੋਨੀਆਂ 'ਚ, ਸ਼ਹਿਰਾਂ 'ਚ ਨਹੀਂ ਵਸਦਾ। ਅੱਜ ਵੀ ਪੰਜਾਬ ਪਿੰਡਾਂ 'ਚ ਵਸਦਾ। ਅਸੀਂ ਉਹਨਾਂ ਪਿੰਡਾਂ ਦੀ, ਉਹਨਾਂ ਨੂੰ ਪ੍ਰੋਟੈਕਟ ਕਰਨਾ, ਉਸ ਕਲਚਰ ਨੂੰ ਪ੍ਰੋਟੈਕਟ ਕਰਨਾ, ਆਪਦੀ ਹੋਂਦ ਨੂੰ ਬਚਾ ਕੇ ਰੱਖਣਾ। ਇਹਦੇ ਲਈ ਸਾਨੂੰ ਜਿਹੜਾ ਮਰਜ਼ੀ ਸੰਘਰਸ਼ ਕਰਨਾ ਪਵੇ। ਜਦੋਂ ਸਰਕਾਰ ਸਮੇਂ-ਸਮੇਂ ਤੇ ਪਾਲਿਸੀਜ਼ ਬਣਾਊਗੀ, ਜੇ ਉਹ ਸਾਡੇ ਅਨੁਕੂਲ ਨਹੀਂ ਹੋਣਗੀਆਂ, ਫਿਊਚਰ 'ਚ ਵੀ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਆਪਾਂ ਆਵਾਜ਼ ਬੁਲੰਦ ਕਰਨੀ ਹੈ ਔਰ ਕਰਦੇ ਰਹਾਂਗੇ। ਭਵਿੱਖ ਦੀ ਰਣਨੀਤੀ ਕੀ ਹੈ? ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਪਲਾਨ ਨੇ? ਕੀ ਸੋਚਿਆ ਹੁਣ ਵੀ ਆਉਣ ਤੋਂ ਬਾਅਦ ਤੁਹਾਡਾ ਜਿਹੜਾ ਮੈਂਟਲ ਲੈਵਲ ਕੀ ਕਹਿੰਦਾ ਤੇ ਕਿਸ ਪਾਸੇ ਵੱਲ ਰੁਖ ਕਰਨਾ? ਨਹੀਂ ਦੇਖੋ, ਮੈਂਟਲ ਲੈਵਲ ਦੀ ਗੱਲ ਨਹੀਂ ਹੈ, ਇਹ ਜਜ਼ਬਾਤੀ ਗੱਲ ਵੀ ਆ ਤੇ ਉਹ ਵੀ ਜ਼ਰੂਰਤ ਆ ਵੀ ਅਸੀਂ ਪੰਜਾਬ ਲਈ ਆਪਾਂ ਤੁਰੇ ਆ, ਆਪਦੇ ਲੋਕਾਂ ਲਈ, ਆਪਦੀ ਮਿੱਟੀ ਲਈ ਤੁਰੇ ਆ। ਤਾਂ ਆਪਦੀ ਵਿਰਸਾ ਜਾਗਿਆ ਜਦੋਂ ਅੰਦਰ, ਤਾਂ ਅਸੀਂ ਨਿਕਲੇ ਤਾਂ ਪੰਜਾਬ ਲਈ ਫਿਰ ਹੁਣ ਗਾਂ ਵੀ ਤੁਰਾਂਗੇ ਜੀ ਹਨਾ। ਆਪਦੇ ਇੱਥੋਂ ਦਾ ਚਾਹੇ ਤੁਸੀਂ ਇਹ ਕਹਿ ਲਓ ਵੀ ਸਾਡਾ ਆਪਦਾ ਕਲਚਰ ਹੋਵੇ, ਵਿਰਸਾ ਹੋਵੇ, ਸਾਡੇ ਫਲਸਫੇ ਹੋਣ, ਸਾਡੇ ਜਿਹੜੇ ਫੈਮਿਲੀ ਇੰਸਟੀਟਿਊਸ਼ਨਸ ਹੋਣ, ਜਿਸ ਤਰ੍ਹਾਂ ਆਪਣੇ ਇੱਥੇ ਸਿਵਲ ਸੁਸਾਇਟੀ ਹੋਵੇ, ਇਹਨਾਂ ਸਾਰਿਆਂ ਦੇ ਲਈ ਜਦੋਜਹਿਦ ਕਰਾਂਗੇ ਤਾਂ ਕਿ ਇਹਨਾਂ ਦੀ ਹੋਂਦ ਬਣੀ ਰਹੇ, ਇਹਨਾਂ ਦੀ ਐਗਜ਼ਿਸਟੈਂਸ ਬਣੀ ਰਹੇ। ਇਹਦੇ 'ਚ ਹੀ ਸਾਡਾ ਪੰਜਾਬ ਵਸਦਾ। ਪੰਜਾਬ ਸਾਡਾ ਪਿੰਡਾਂ 'ਚ ਵਸਦਾ, ਅੱਜ ਵੀ ਵਸਦਾ ਪਿੰਡਾਂ 'ਚ, ਸਾਨੂੰ ਪਤਾ ਹੈ ਨਾ। ਚਾਹੇ ਜਿੰਨੇ ਮਰਜ਼ੀ ਸ਼ਹਿਰ ਬਣਾ ਲਓ ਤੁਸੀਂ, ਸ਼ਹਿਰ 'ਚ ਕਲੋਨੀਆਂ ਕੱਟ ਲਓ, ਕੋਠੀਆਂ ਬਣਾ ਲਓ, ਪਰ ਪੰਜਾਬ ਉਹਨਾਂ ਕੋਠੀਆਂ 'ਚ, ਉਹਨਾਂ ਕਲੋਨੀਆਂ 'ਚ, ਸ਼ਹਿਰਾਂ 'ਚ ਨਹੀਂ ਵਸਦਾ। ਅੱਜ ਵੀ ਪੰਜਾਬ ਪਿੰਡਾਂ 'ਚ ਵਸਦਾ। ਅਸੀਂ ਉਹਨਾਂ ਪਿੰਡਾਂ ਦੀ, ਉਹਨਾਂ ਨੂੰ ਪ੍ਰੋਟੈਕਟ ਕਰਨਾ, ਉਸ ਕਲਚਰ ਨੂੰ ਪ੍ਰੋਟੈਕਟ ਕਰਨਾ, ਆਪਦੀ ਹੋਂਦ ਨੂੰ ਬਚਾ ਕੇ ਰੱਖਣਾ। ਇਹਦੇ ਲਈ ਸਾਨੂੰ ਜਿਹੜਾ ਮਰਜ਼ੀ ਸੰਘਰਸ਼ ਕਰਨਾ ਪਵੇ। ਜਦੋਂ ਸਰਕਾਰ ਸਮੇਂ-ਸਮੇਂ ਤੇ ਪਾਲਿਸੀਜ਼ ਬਣਾਊਗੀ, ਜੇ ਉਹ ਸਾਡੇ ਅਨੁਕੂਲ ਨਹੀਂ ਹੋਣਗੀਆਂ ਤਾਂ ਫਿਊਚਰ 'ਚ ਵੀ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਆਪਾਂ ਆਵਾਜ਼ ਬੁਲੰਦ ਕਰਨੀ ਹੈ ਔਰ ਕਰਦੇ ਰਹਾਂਗੇ। ਇਹੀ ਸਾਡਾ ਇਤਿਹਾਸ ਆ ਤੇ ਇਹ ਰਿਬੈਲਸ ਦੀ, ਜਿਹੜਾ ਰਿਬੈਲ ਹੁੰਦਾ ਨਾ, ਇਹ ਉਹਨਾਂ ਦੀ ਧਰਤੀ ਆ। ਔਰ ਇਸ ਧਰਤੀ 'ਚ ਬੜੀ ਇੱਕ ਖਾਸੀਅਤ ਆ, ਇਹ ਧਰਤੀ ਇਹਦੇ 'ਚ ਸਮਰੱਥਾ ਇਹ ਆ ਵੀ ਬੜੀ ਜਲਦੀ ਆਪਦੇ ਆਪ ਨੂੰ ਫੇਰ ਤਿਆਰ ਕਰ ਲੈਂਦੀ ਆ। ਇੱਥੇ ਨਵੀਂ ਫਸਲ ਆ ਜਾਂਦੀ ਆ। ਹੁਣ ਇੱਥੇ ਨਵੀਂ ਫਸਲ ਆਈ ਹੋਈ ਆ, ਜਿਹੜੀ ਨਵੀਂ ਫਸਲ ਆਈ ਆ ਫਿਰ ਉਹਨੇ ਆਪਦਾ ਰੰਗ ਤਾਂ ਦਿਖਾਉਣਾ ਹੀ ਆ।